ਇਹ ਹਫ਼ਤਾਵਾਰ ਬਾਈਬਲ ਦਾ ਦਰਸੀਵਾਸ ਪਲੇਨਫੀਲਡ ਕ੍ਰਿਸਚੀਅਨ ਸਾਇੰਸ ਚਰਚ ਇੰਡੀਪੈਂਡੈਂਟ ਵੱਲੋਂ ਹੈ, ਜਿਹੜਾ ਨਿਊ ਜਰਸੀ ਅਮਰੀਕਾ ਵਿੱਚ ਹੈ। ਹੋਰ ਮਾਲੂਮਾਤ ਲਈ ਤੁਸੀਂ ਸਾਡੀ ਵੈਬਸਾਈਟ ਵੇਖੋ www.plainfieldcs.com। ਇਹ ਸਬਕ 23 ਫਰਵਰੀ 2020 ਇਤਵਾਰ ਦੇ ਦਿਨ ਹਫ਼ਤੇ ਦੇ ਅਖੀਰ ਉੱਤੇ ਤੁਹਾਡੇ ਪੜ੍ਹਨ ਲਈ ਤਿਆਰ ਕੀਤਾ ਗਿਆ ਹੈ। ਮਜ਼ਮੂਨ ਅਕਲ, ਸੁਨਹਿਰੀ ਮਤਨ ਜ਼ਬੂਰ। ਉਹ ਜਿਹੜਾ ਕੌਮਾਂ ਨੂੰ ਤੰਬੀਹ ਕਰਦਾ ਤੇ ਇਨਸਾਨ ਨੂੰ ਸਿਆਣ ਸਿਖਾਉਂਦਾ ਹੈ। ਜਵਾਬੀ ਮਤਾਲਿਆ ਖਰੂਜ ਇਮਸਾਲ। ਖੁਦਾਵੰਦ ਤੇਰਾ ਰੱਬ ਜਿਹੜਾ ਤੈਨੂੰ ਮਿਸਰ ਦੇ ਮੁਲਕ ਵਿੱਚੋਂ ਤੇ ਗੁਲਾਮੀ ਦੇ ਘਰ ਵਿੱਚੋਂ ਕੱਢ ਲਿਆਇਆ, ਮੈਂ ਵਾਂ। ਮੇਰੇ ਸਾਹਮਣੇ ਤੂੰ ਗੈਰ ਮਾਬੂਦਾਂ ਨੂੰ ਨਾ ਮੰਨੀ। ਤੂੰ ਆਪਣੇ ਲਈ ਕੋਈ ਤਰਾਸ਼ੀ ਹੋਈ ਮੂਰਤ ਨਾ ਬਣਾਈ, ਨਾ ਕਿਸੇ ਸ਼ੈ ਦੀ ਸੂਰਤ ਬਣਾਈ, ਜਿਹੜੀ ਉੱਤੇ ਅਸਮਾਨ ਵਿੱਚ ਜਾਂ ਹੇਠਾਂ ਧਰਤੀ ਉੱਤੇ ਜਾਂ ਧਰਤੀ ਦੇ ਹੇਠਾਂ ਪਾਣੀ ਵਿੱਚ ਹੈ। ਇਸ ਲਈ ਵੀ ਰੱਬ ਸਿਆਣ ਬਖਸ਼ਦਾ ਹੈ, ਇਲਮ ਤੇ ਫਹਿਮ ਉਹਦੇ ਮੂੰਹ ਵਿੱਚੋਂ ਹੀ ਨਿਕਲਦੇ ਨੇ। ਉਹ ਰਾਸਤਬਾਜ਼ਾਂ ਲਈ ਮਦਦ ਤਿਆਰ ਰੱਖਦਾ ਹੈ ਤੇ ਰਾਸਤ ਰੌ ਲਈ ਸਿਪਰ ਹੈ, ਤਾਂ ਜੋ ਉਹ ਅਦਲ ਦੀਆਂ ਰਾਹਾਂ ਦੀ ਨਿਗਹਬਾਨੀ ਕਰੇ ਤੇ ਆਪਣੇ ਮੁਕੱਦਸਾਂ ਦੀ ਰਾਹ ਨੂੰ ਮਹਿਫੂਜ਼ ਰੱਖੇ। ਦਰਸੀਵਾਜ਼ ਬਾਈਬਲ ਵਿੱਚੋਂ ਮਲਾਕੀ। ਤੁਹਾਡੇ ਉੱਤੇ ਜਿਹੜੇ ਮੇਰੇ ਨਾਂ ਦੀ ਵਡਿਆਈ ਕਰਦੇ ਹੋ, ਸੂਰਜ ਸੱਚਾ ਤਲੂ ਹੋਵੇਗਾ ਤੇ ਉਹਦੀਆਂ ਕਿਰਨਾਂ ਵਿੱਚ ਸ਼ਫਾ ਹੋਵੇਗੀ, ਤੇ ਤੁਸੀਂ ਗਾਉਖਾਨੇ ਦੇ ਵੱਛਿਆਂ ਵਾਂਗਰ ਉਛਲੋ ਟੱਪੋਗੇ, ਤੇ ਤੁਸੀਂ ਸਰੀਰਾਂ ਨੂੰ ਪਾਮਾਲ ਕਰੋਗੇ, ਕਿਉਂ ਜੇ ਉਸ ਦਿਨ ਉਹ ਤੁਹਾਡੇ ਪੈਰਾਂ ਦੀ ਮਿੱਟੀ ਹੋਣਗੇ। ਫੌਜਾਂ ਦਾ ਰੱਬ ਇਹ ਆਖਦਾ ਹੈ। ਤੁਸੀਂ ਮੇਰੇ ਬੰਦੇ ਮੂਸਾ ਦੀ ਸ਼ਰੀਅਤ ਯਾਨੀ ਉਹਨਾਂ ਹੁਕਮਾਂ ਤੇ ਫਰਜ਼ਾਂ ਨੂੰ ਜਿਹੜੇ ਮੈਂ ਹੁਰੈਬ ਦੇ ਪਹਾੜ ਉੱਤੇ ਸਾਰੀ ਇਸਰਾਏਲੀ ਕੌਮ ਲਈ ਆਖੇ ਸੀ, ਯਾਦ ਰੱਖੋ। ਸੈਮੂਅਲ। ਤੇ ਇੰਜ ਹੋਇਆ ਵੀ ਜਦੋਂ ਦਾਊਦ ਤੇ ਉਹਦੇ ਲੋਕ ਤੀਜੇ ਦਿਨ ਸਕਲਾਜ ਵਿੱਚ ਅੱਪੜੇ ਤੇ ਵੇਖਿਆ ਵੀ ਅਮਾਲੀਕੀਆਂ ਨੇ ਜਨੂਬੀ ਹਿੱਸਾ ਤੇ ਸਕਲਾਜ ਉੱਤੇ ਚੜ੍ਹਾਈ ਕਰਕੇ ਸਕਲਾਜ ਨੂੰ ਮਾਰਿਆ ਤੇ ਅੱਗ ਨਾਲ ਸਾੜ ਛੱਡਿਆ, ਤੇ ਬੁੱਢੀਆਂ ਨੂੰ ਤੇ ਜਿੰਨੇ ਨਿੱਕੇ ਵੱਡੇ ਉੱਥੇ ਸੀ ਸਾਰਿਆਂ ਨੂੰ ਗੁਲਾਮ ਕਰ ਲਿਆ। ਉਹਨਾਂ ਨੇ ਕਿਸੇ ਨੂੰ ਕਤਲ ਨਹੀਂ ਕੀਤਾ, ਪਰ ਸਾਰਿਆਂ ਨੂੰ ਉੱਥੋਂ ਲੈ ਕੇ ਟੁਰ ਗਏ ਸੀ। ਤੇ ਜਦੋਂ ਦਾਊਦ ਤੇ ਉਹਦੇ ਲੋਕ ਉਸ ਸ਼ਹਿਰ ਵਿੱਚ ਅੱਪੜੇ ਤੇ ਵੇਖਿਆ ਵੀ ਸ਼ਹਿਰ ਅੱਗ ਨਾਲ ਸੜਿਆ ਪਿਆ ਸੀ, ਤੇ ਉਹਨਾਂ ਦੀਆਂ ਬੁੱਢੀਆਂ ਤੇ ਪੁੱਤਰ ਤੇ ਧੀਆਂ ਗੁਲਾਮ ਹੋ ਗਈਆਂ ਨੇ। ਤਦ ਦਾਊਦ ਤੇ ਉਹਦੇ ਨਾਲ ਦੇ ਲੋਕੀ ਚੀਕ ਚੀਕ ਕੇ ਰੋਣ ਲੱਗੇ, ਇੱਥੇ ਤੀਕਰ ਵੀ ਉਹਨਾਂ ਵਿੱਚ ਰੋਣ ਦੀ ਤਾਕਤ ਵੀ ਨਾ ਰਹੀ। ਤੇ ਦਾਊਦ ਦੀਆਂ ਦੋਵੇਂ ਬੁੱਢੀਆਂ ਯਜ਼ਰੀਲੀ ਅਜਨਿਓਮ ਤੇ ਕਰਮੀਲੀ ਨਾਬਾਲ ਦੀ ਬੁੱਢੀ ਅਬੀਜੇਲ ਗੁਲਾਮ ਹੋ ਗਈਆਂ ਸੀ। ਤੇ ਦਾਊਦ ਬੜੇ ਸ਼ਿਕੰਜੇ ਵਿੱਚ ਸੀ, ਕਿਉਂ ਜੇ ਲੋਕੀ ਉਹਨੂੰ ਸੰਸਾਰ ਕਰਨ ਵਾਲੇ ਸੀ। ਇਸ ਲਈ ਵੀ ਲੋਕਾਂ ਦੇ ਦਿਲ ਆਪਣੇ ਧੀਆਂ ਪੁੱਤਰਾਂ ਲਈ ਬਹੁਤ ਦੁਖੀ ਸੀ। ਪਰ ਦਾਊਦ ਨੇ ਖੁਦਾਵੰਦ ਆਪਣੇ ਰੱਬ ਵਿੱਚ ਆਪਣੇ ਆਪ ਨੂੰ ਮਜ਼ਬੂਤ ਕੀਤਾ। ਤੇ ਦਾਊਦ ਨੇ ਖੁਦਾਵੰਦ ਨੂੰ ਪੁੱਛਿਆ ਵੀ ਜੇ ਮੈਂ ਉਸ ਫੌਜ ਦਾ ਪਿੱਛਾ ਕਰਾਂ ਤੇ ਕੀ ਮੈਂ ਉਹਨਾਂ ਤੀਕਰ ਅੱਪੜ ਸਕਾਂਗਾ। ਉਹਨੇ ਉਹਨੂੰ ਆਖਿਆ, ਪਿੱਛਾ ਕਰ, ਕਿਉਂ ਜੇ ਤੂੰ ਯਕੀਨਨ ਉਹਨਾਂ ਤੀਕਰ ਅੱਪੜ ਜਾਏਗਾ ਤੇ ਪੱਕਾ ਸਭ ਕੁਝ ਛੁਡਾ ਲਿਆਵੇਂਗਾ। ਤੇ ਦਾਊਦ ਤੇ ਉਹ 600 ਬੰਦੇ ਜਿਹੜੇ ਉਹਦੇ ਨਾਲ ਸੀ ਟੁਰੇ ਤੇ ਬਸੂਰ ਦੀ ਨਦੀ ਉੱਤੇ ਅੱਪੜੇ, ਜਿੱਥੇ ਉਹ ਲੋਕ ਜਿਹੜੇ ਮਗਰ ਰਹਿ ਗਏ ਸੀ ਠਹਿਰੇ ਰਹੇ। ਪਰ ਦਾਊਦ ਤੇ 400 ਬੰਦੇ ਮਗਰ ਜਾਂਦੇ ਰਹੇ। ਤੇ ਉਹਨਾਂ ਨੂੰ ਮੈਦਾਨ ਵਿੱਚ ਇੱਕ ਮਿਸਰੀ ਮਿਲ ਗਿਆ। ਉਹਨੂੰ ਉਹ ਦਾਊਦ ਦੇ ਕੋਲ ਲੈ ਆਏ ਤੇ ਉਹਨੂੰ ਰੋਟੀ ਦਿੱਤੀ, ਤੇ ਉਹਨੇ ਉਹ ਖਾਧੀ ਤੇ ਉਹਨਾਂ ਨੇ ਉਹਨੂੰ ਪੀਣ ਨੂੰ ਪਾਣੀ ਵੀ ਦਿੱਤਾ। ਦਾਊਦ ਨੇ ਉਹਨੂੰ ਆਖਿਆ, ਕੀ ਤੂੰ ਮੈਨੂੰ ਉਸ ਫੌਜ ਤੀਕਰ ਪੜਾ ਦੇਵੇਂਗਾ। ਜਦ ਉਹਨੇ ਉਹਨੂੰ ਉੱਥੇ ਤੀਕਰ ਪੜਾ ਦਿੱਤਾ ਤੇ ਵੇਖਿਆ ਵੀ ਉਹ ਲੋਕ ਉਸ ਸਾਰੀ ਧਰਤੀ ਉੱਤੇ ਫੈਲੇ ਹੋਏ ਸੀ ਤੇ ਖਾਂਦੇ ਪੀਂਦੇ ਤੇ ਮੌਜਾਂ ਉਡਾ ਰਹੇ ਸੀ। ਤੇ ਦਾਊਦ ਰਾਤ ਦੇ ਪਹਿਲੇ ਪਹਿਰ ਤੋਂ ਲੈ ਕੇ ਦੂਜੇ ਦਿਨ ਦੀ ਸ਼ਾਮ ਤੀਕਰ ਉਹਨਾਂ ਨੂੰ ਮਾਰਦਾ ਰਿਹਾ। ਤੇ ਦਾਊਦ ਨੇ ਉਹ ਸਭ ਕੁਝ ਜੋ ਅਮਾਲੀਕੀ ਲੈ ਗਏ ਸੀ ਛੁਡਾ ਲਿਆ, ਤੇ ਆਪਣੀਆਂ ਦੋਵਾਂ ਬੁੱਢੀਆਂ ਨੂੰ ਵੀ ਦਾਊਦ ਨੇ ਛੁਡਾਇਆ। ਤੇ ਉਹਨਾਂ ਦੀ ਕੋਈ ਸ਼ੈ ਨਾ ਗਵਾਚੀ, ਨਾ ਨਿੱਕੀ ਨਾ ਵੱਡੀ, ਨਾ ਮੁੰਡੇ ਨਾ ਕੁੜੀਆਂ, ਨਾ ਲੁੱਟ ਦਾ ਮਾਲ, ਨਾ ਕੋਈ ਹੋਰ ਸ਼ੈ ਜਿਹੜੀ ਉਹਨਾਂ ਨੇ ਲਈ ਸੀ। ਦਾਊਦ ਸਾਰੇ ਦੀਆਂ ਸਾਰੀਆਂ ਸ਼ੈਵਾਂ ਪਰਤਾ ਲਿਆਇਆ। ਲੂਕਾ। ਫਿਰ ਯਿਸੂ ਰੂਹ ਦੀ ਕੂਵਤ ਨਾਲ ਭਰਿਆ ਹੋਇਆ ਗਲੀਲ ਨੂੰ ਪਰਤਿਆ, ਤੇ ਸੂਰਜ ਦੇ ਡੁੱਬਣ ਵੇਲੇ ਉਹ ਸਾਰੇ ਲੋਕ ਜਿਨ੍ਹਾਂ ਵਿੱਚ ਨਿੱਤ ਬਿਮਾਰੀਆਂ ਦੇ ਮਰੀਜ਼ ਸੀ, ਉਹਨਾਂ ਨੂੰ ਉਹਦੇ ਕੋਲ ਲਿਆਏ, ਤੇ ਉਹਨੇ ਉਹਨਾਂ ਵਿੱਚੋਂ ਹਰ ਇੱਕ ਉੱਤੇ ਹੱਥ ਧਰ ਕੇ ਉਹਨਾਂ ਨੂੰ ਚੰਗਾ ਕੀਤਾ।
ਲੂਕਾ। ਫਿਰ ਉਹਨੇ ਆਪਣੇ ਚੇਲਿਆਂ ਨੂੰ ਆਖਿਆ, ਇਸ ਲਈ ਮੈਂ ਤੁਹਾਨੂੰ ਆਖਦਾ ਵਾਂ ਵੀ ਆਪਣੀ ਜਾਨ ਦੀ ਫਿਕਰ ਨਾ ਕਰੋ ਵੀ ਅਸੀਂ ਕੀ ਖਾਵਾਂਗੇ, ਤੇ ਨਾ ਆਪਣੇ ਬਦਨ ਦੀ ਵੀ ਅਸੀਂ ਕੀ ਪਾਵਾਂਗੇ। ਕਿਉਂ ਜੇ ਜਾਨ ਖੁਰਾਕ ਤੋਂ ਵੱਧ ਕੇ ਹੈ ਤੇ ਬਦਨ ਪੋਸ਼ਾਕ ਤੋਂ। ਕਾਵਾਂ ਉੱਤੇ ਗੌਰ ਕਰੋ ਵੀ ਉਹ ਨਾ ਬੋਂਦੇ ਨੇ ਨਾ ਵੱਢਦੇ ਨੇ, ਨਾ ਉਹਨਾਂ ਦਾ ਖਿੱਤਾ ਹੁੰਦਾ ਹੈ ਨਾ ਕੋਠੀ, ਫਿਰ ਵੀ ਰੱਬ ਉਹਨਾਂ ਨੂੰ ਖਵਾਉਂਦਾ ਹੈ। ਤੁਹਾਡੀ ਕਦਰ ਤੇ ਪਰਿੰਦਿਆਂ ਤੋਂ ਕਿਤੇ ਵੱਧ ਏ। ਸੋਸਨ ਦੇ ਰੁੱਖਾਂ ਉੱਤੇ ਗੌਰ ਕਰੋ ਵੀ ਕਿਵੇਂ ਵੱਧਦੇ ਨੇ, ਉਹ ਨਾ ਮਿਹਨਤ ਕਰਦੇ ਨੇ ਨਾ ਕੱਤਦੇ ਨੇ, ਫਿਰ ਵੀ ਮੈਂ ਤੁਹਾਨੂੰ ਆਖਦਾ ਵਾਂ ਵੀ ਸੁਲੇਮਾਨ ਵੀ ਆਪਣੀ ਸਾਰੀ ਸ਼ਾਨ ਸ਼ੌਕਤ ਦੇ ਬਾਵਜੂਦ ਉਹਨਾਂ ਵਿੱਚੋਂ ਕਿਸੇ ਵਾਂਗਰ ਮੁਲੱਬਸ ਨਹੀਂ ਸੀ। ਇਸ ਲਈ ਜਦ ਰੱਬ ਮੈਦਾਨ ਦੀ ਘਾਹ ਨੂੰ, ਜਿਹੜੀ ਅੱਜ ਹੈ ਤੇ ਕੱਲ ਤੰਦੂਰ ਵਿੱਚ ਸਾੜ ਦਿੱਤੀ ਜਾਵੇਗੀ, ਅਜਿਹੀ ਪੋਸ਼ਾਕ ਪਵਾਉਂਦਾ ਹੈ, ਤੇ ਇਹ ਘੱਟ ਇਤਕਾਦ ਵਾਲਿਓ ਤੁਹਾਨੂੰ ਕਿਉਂ ਨਾ ਪਵਾਏਗਾ। ਤੇ ਤੁਸੀਂ ਇਸ ਗੱਲ ਦੀ ਤਲਾਸ਼ ਵਿੱਚ ਨਾ ਰਹੋ ਵੀ ਕੀ ਖਾਵਾਂਗੇ ਕੀ ਪੀਵਾਂਗੇ, ਤੇ ਨਾ ਸ਼ੱਕੀ ਬਣੋ, ਕਿਉਂ ਜੇ ਇਹਨਾਂ ਸਾਰੀਆਂ ਸ਼ੈਵਾਂ ਦੀ ਤਲਾਸ਼ ਵਿੱਚ ਜੱਗ ਦੀਆਂ ਕੌਮਾਂ ਰਹਿੰਦੀਆਂ ਨੇ, ਪਰ ਤੁਹਾਡਾ ਪਿਓ ਜਾਣਦਾ ਹੈ ਵੀ ਤੁਹਾਨੂੰ ਇਹਨਾਂ ਸ਼ੈਵਾਂ ਦੀ ਲੋੜ ਹੈ। ਹਾਂ, ਉਹਦੀ ਬਾਦਸ਼ਾਹੀ ਦੀ ਤਲਾਸ਼ ਵਿੱਚ ਰਹੋ ਤੇ ਇਹ ਸਾਰੀਆਂ ਸ਼ੈਵਾਂ ਵੀ ਤੁਹਾਨੂੰ ਮਿਲ ਜਾਣਗੀਆਂ। ਯੋਹੰਨਾ। ਇਸ ਲਈ ਯਿਸੂ ਨੇ ਉਹਨਾਂ ਨੂੰ ਆਖਿਆ, ਮੈਂ ਤੁਹਾਨੂੰ ਸੱਚ ਆਖਦਾ ਵਾਂ ਵੀ ਪੁੱਤਰ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਸਿਵਾਏ ਇਹਦੇ ਜੋ ਕੁਝ ਪਿਓ ਨੂੰ ਕਰਦਾ ਵੇਖਦਾ ਹੈ। ਕਿਉਂ ਜੇ ਜਿਨ੍ਹਾਂ ਕੰਮਾਂ ਨੂੰ ਉਹ ਕਰਦਾ ਹੈ, ਪੁੱਤਰ ਵੀ ਉਂਝ ਹੀ ਕਰਦਾ ਹੈ। ਇਸ ਲਈ ਪਿਓ ਪੁੱਤਰ ਨੂੰ ਅਜ਼ੀਜ਼ ਰੱਖਦਾ ਹੈ, ਤੇ ਜਿੰਨੇ ਕੰਮ ਆਪ ਕਰਦਾ ਹੈ ਉਹਨੂੰ ਵਿਖਾਉਂਦਾ ਹੈ, ਬਲਕਿ ਇਹਨਾਂ ਤੋਂ ਵੀ ਵੱਡੇ ਕੰਮ ਉਹਨੂੰ ਵਿਖਾਵੇਗਾ, ਤਾਂ ਜੋ ਤੁਸੀਂ ਹੈਰਾਨ ਹੋਵੋ। ਮੈਂ ਆਪਣੇ ਆਪ ਤੋਂ ਕੁਝ ਨਹੀਂ ਕਰ ਸਕਦਾ, ਜਿਵੇਂ ਸੁਣਦਾ ਵਾਂ ਉਂਝ ਹੀ ਅਦਾਲਤ ਕਰਦਾ ਵਾਂ, ਤੇ ਮੇਰੀ ਅਦਾਲਤ ਰਾਸਤ ਏ, ਕਿਉਂ ਜੇ ਮੈਂ ਆਪਣੀ ਮਰਜ਼ੀ ਨਹੀਂ ਬਲਕਿ ਆਪਣੇ ਘੱਲਣ ਵਾਲੇ ਦੀ ਮਰਜ਼ੀ ਪੂਰੀ ਕਰਨਾ ਚਾਹੁੰਦਾ ਵਾਂ। ਯੋਹੰਨਾ। ਤੇ ਜਦ ਈਦ ਦੇ ਅੱਧੇ ਦਿਨ ਲੰਘ ਗਏ ਤੇ ਯਿਸੂ ਹੈਕਲ ਵਿੱਚ ਜਾ ਕੇ ਤਾਲੀਮ ਦੇਣ ਲੱਗਿਆ, ਤੇ ਯਹੂਦੀਆਂ ਨੇ ਹੈਰਾਨ ਹੋ ਕੇ ਆਖਿਆ ਵੀ ਇਹਨੂੰ ਬਗੈਰ ਪੜ੍ਹੇ ਲਿਖੇ ਇਲਮ ਕਿਵੇਂ ਆ ਗਿਆ। ਯਿਸੂ ਨੇ ਜਵਾਬ ਵਿੱਚ ਉਹਨਾਂ ਨੂੰ ਆਖਿਆ, ਮੇਰੀ ਤਾਲੀਮ ਮੇਰੀ ਨਹੀਂ ਬਲਕਿ ਮੇਰੇ ਘੱਲਣ ਵਾਲੇ ਦੀ ਹੈ। ਯਕੂਬ। ਜਿਹੜੀ ਸਿਆਣ ਉੱਤੋਂ ਆਉਂਦੀ ਏ, ਪਹਿਲੀ ਗੱਲ ਉਹ ਪਾਕ ਹੁੰਦੀ ਏ, ਫਿਰ ਮਿਲਣਸਾਰ, ਹਲੀਮ, ਤਰਬੀਅਤ ਪਜ਼ੀਰ, ਰਹਿਮ ਤੇ ਚੰਗੇ ਫਲਾਂ ਨਾਲ ਭਰੀ ਹੋਈ, ਬੇਤਰਫਦਾਰ ਤੇ ਬੇਰਿਆ ਹੁੰਦੀ ਏ। ਇਮਸਾਲ। ਐ ਮੇਰੇ ਪੁੱਤਰ, ਮੇਰੀ ਤਾਲੀਮ ਨੂੰ ਫਰਾਮੋਸ਼ ਨਾ ਕਰ, ਬਲਕਿ ਤੇਰਾ ਦਿਲ ਮੇਰੇ ਹੁਕਮਾਂ ਨੂੰ ਮੰਨੇ। ਸਾਰੇ ਦਿਲ ਨਾਲ ਖੁਦਾਵੰਦ ਉੱਤੇ ਭਰੋਸਾ ਕਰ ਤੇ ਆਪਣੇ ਫਹਿਮ ਉੱਤੇ ਤਕੀਆ ਨਾ ਕਰ। ਆਪਣੀਆਂ ਸਾਰੀਆਂ ਰਾਹਾਂ ਵਿੱਚ ਉਹਨੂੰ ਪਛਾਣ ਤੇ ਉਹ ਤੇਰੀ ਰਹਿਨੁਮਾਈ ਕਰੇਗਾ। ਹੁਣ ਮੈਂ ਮੇਰੀ ਬੇਖਰੇਡੀ ਦੀ ਲਿਖੀ ਹੋਈ ਕ੍ਰਿਸਚਨ ਸਾਇੰਸ ਦੀ ਦਰਸੀ ਕਿਤਾਬ ਸਾਇੰਸ ਤੇ ਸਿਹਤ ਆਇਤਾਂ ਦੀ ਕੁੰਜੀ ਦੇ ਨਾਲ ਵਿੱਚੋਂ ਲਈਆਂ ਹੋਈਆਂ ਲਿਖਾਈਆਂ ਪੜ੍ਹਾਂਗਾ। ਸਾਇੰਸ ਤੇ ਸਿਹਤ। ਰੱਬ ਵੱਡਾ ਮੈਂ ਆ, ਸਭ ਕੁਝ ਜਾਣਨ ਵਾਲਾ, ਸਭ ਕੁਝ ਵੇਖਣ ਵਾਲਾ, ਸਾਰੇ ਕੰਮ ਕਰਨ ਵਾਲਾ, ਸਾਰੀ ਅਕਲ, ਸਾਰਾ ਪਿਆਰ ਤੇ ਅਬਦੀ, ਅਸੂਲ, ਜਾਨ, ਰੂਹ, ਹਯਾਤੀ, ਸੱਚਾਈ, ਪਿਆਰ, ਸਾਰਾ ਮਵਾਦ, ਜ਼ਹਾਨਤ। ਅਕਲ, ਕੱਲਾ ਮੈਂ ਜਾਂ ਅਸੀਂ, ਕੱਲੀ ਰੂਹ, ਹਸਤੀ, ਇਲਾਹੀ ਅਸੂਲ, ਅਸਲ, ਹਯਾਤੀ, ਸੱਚਾਈ, ਪਿਆਰ, ਕੱਲਾ ਰੱਬ, ਉਹ ਨਹੀਂ ਜਿਹੜਾ ਇਨਸਾਨ ਵਿੱਚ ਏ, ਬਲਕਿ ਇਲਾਹੀ ਅਸੂਲ ਜਾਂ ਰੱਬ, ਇਨਸਾਨ ਜਿਹਦਾ ਪੂਰਾ ਤੇ ਕਾਮਲ ਇਜ਼ਹਾਰ ਏ, ਅਲੂਹੀਅਤ ਜਿਹੜੀ ਵਾਜ਼ਿਆ ਕਰਦੀ ਏ ਪਰ ਆਪ ਵਾਜ਼ਿਆ ਨਹੀਂ ਹੁੰਦੀ। ਇਲਾਹੀ ਸਿਆਣ ਵਿੱਚ ਮੁਕਰਰ ਕਰਦਾ ਹਰ ਅਸਰ ਨੂੰ ਕਾਬੂ ਵਿੱਚ ਕਰਦਿਆਂ ਹੋਏ ਤੇ ਸਾਰੀ ਵਜ੍ਹਾ ਨੂੰ ਪਛਾਣਦਿਆਂ ਹੋਏ ਜਗ ਦਾ ਅਸਲੀ ਇਖਤਿਆਰ ਸਿਆਣ ਵਿੱਚ ਏ। ਸਿਆਣ ਕੱਲੀ ਸਾਰੀਆਂ ਰਿਆਤਾਂ, ਸ਼ਾਊਰ ਤੇ ਫਹਿਮ ਦੀ ਮਲਕੀਅਤ ਰੱਖਦੀ ਏ। ਇਸੇ ਲਈ ਜ਼ਹਿਨੀ ਸਲਾਹੀਅਤਾਂ ਤਨਜ਼ੀਮ ਸਾਜ਼ੀ ਤੇ ਬੋਸੀਦਗੀ ਦੇ ਰਹਿਮੋ ਕਰਮ ਉੱਤੇ ਨਹੀਂ ਹੁੰਦੀਆਂ, ਨਹੀਂ ਤੇ ਉਹਦੇ ਕੀੜੇ ਹੀ ਇਨਸਾਨ ਨੂੰ ਬੇਰੂਪ ਬਣਾ ਦੇਣ। ਇੱਕ ਕ੍ਰਿਸਚਨ ਸਾਇੰਸਦਾਨ ਦੀ ਦਵਾਈ ਸਿਆਣ ਏ, ਯਾਨੀ ਉਹ ਇਲਾਹੀ ਸੱਚਾਈ ਜਿਹੜੀ ਇਨਸਾਨ ਨੂੰ ਆਜ਼ਾਦ ਕਰਦੀ ਏ। ਇੱਕ ਕ੍ਰਿਸਚਨ ਸਾਇੰਸਦਾਨ ਮਾਦੀ ਹਿਫਜ਼ਾਨੇ ਸਿਹਤ ਦੀ ਸਲਾਹ ਕਦੀ ਨਹੀਂ ਦਿੰਦਾ, ਕਦੀ ਇਹਦੇ ਨਾਲ ਛੇੜਛਾੜ ਨਹੀਂ ਕਰਦਾ। ਸਿਆਣ ਸ਼ਫਾ ਦੇ ਸਕਦੀ ਏ, ਪਰ ਸ਼ਰਤ ਏ
ਵੀ ਇਹ ਸਿਆਣ ਇਲਾਹੀ ਹੋਵੇ ਨਾ ਕਿ ਇਨਸਾਨੀ। ਸਿਆਣ ਬਾਕੀ ਸਾਰੀਆਂ ਕੂਵਤਾਂ ਤੋਂ ਉੱਚੀ ਏ ਤੇ ਅਖੀਰੀ ਸ਼ਿਫਾ ਦੇ ਦੂਜੇ ਸਾਰੇ ਵਸੀਲਿਆਂ ਉੱਤੇ ਫੌਕੀਅਤ ਹਾਸਲ ਕਰੇਗੀ। ਸਾਇੰਸ ਦੇ ਰਾਹੀਂ ਸ਼ਿਫਾ ਦੇਣ ਲਈ ਤੁਹਾਨੂੰ ਸਾਇੰਸ ਦੀਆਂ ਰੂਹਾਨੀ ਤੇ ਅਖਲਾਕੀ ਮੰਗਾਂ ਤੋਂ ਬੇਖਬਰ ਨਹੀਂ ਹੋਣਾ ਚਾਹੀਦਾ ਤੇ ਉਹਨਾਂ ਦੀ ਨਾਫਰਮਾਨੀ ਨਹੀਂ ਕਰਨੀ ਚਾਹੀਦੀ। ਅਖਲਾਕੀ ਜਹਾਲਤ ਜਾਂ ਪਾਪ ਤੁਹਾਡੇ ਇਜ਼ਹਾਰ ਉੱਤੇ ਅਸਰਅੰਦਾਜ਼ ਹੁੰਦੇ ਨੇ ਤੇ ਕ੍ਰਿਸਚਨ ਸਾਇੰਸ ਦੇ ਮਿਆਰਾਂ ਦੀ ਪਹੁੰਚ ਵਿੱਚ ਰੁਕਾਵਟ ਦੀ ਵਜ੍ਹਾ ਬਣਦੇ ਨੇ। ਇਸ ਤੋਂ ਪਹਿਲਾਂ ਕਿ ਅਸੀਂ ਰੱਬ ਨੂੰ ਜਾਂ ਆਪਣੇ ਨਾਲ ਦੇ ਸਾਥੀਆਂ ਨੂੰ ਦੱਸੀਏ, ਰੱਬ ਸਾਡੀ ਲੋੜ ਨੂੰ ਪਹਿਲੇ ਤੋਂ ਜਾਣਦਾ ਹੈ। ਜੇ ਅਸੀਂ ਇਮਾਨਦਾਰੀ ਤੇ ਖਾਮੋਸ਼ੀ ਤੇ ਹਲੀਮੀ ਦੇ ਨਾਲ ਇਹ ਤਾਂਘ ਰੱਖਦੇ ਹਾਂ ਤੇ ਰੱਬ ਸਾਨੂੰ ਇਹ ਨਿਮਤ ਦੇਵੇਗਾ ਤੇ ਅਸੀਂ ਆਪਣੀਆਂ ਅਸਲੀ ਤਾਂਘਾਂ ਨੂੰ ਲਫ਼ਜ਼ਾਂ ਦੇ ਤੂਫਾਨ ਦੇ ਨਾਲ ਭਾਰੇ ਖਤਰੇ ਵਿੱਚੋਂ ਕੱਢ ਸਕਾਂਗੇ। ਰੱਬ ਇਨਸਾਨ ਤੋਂ ਮੁਤਾਸਰ ਨਹੀਂ ਹੁੰਦਾ। ਇਲਾਹੀ ਕੰਨ ਇੱਕ ਸੁਣਨ ਵਾਲਾ ਅਸਾਬ ਨਹੀਂ ਹੈ। ਇਹ ਸਭ ਕੁਝ ਸੁਣਨ ਵਾਲੀ ਤੇ ਜਾਣਨ ਵਾਲੀ ਸਿਆਣ ਹੈ, ਜਿਹੜੀ ਇਨਸਾਨ ਦੀ ਹਰ ਲੋੜ ਨੂੰ ਹਮੇਸ਼ਾ ਜਾਣਦੀ ਹੈ ਤੇ ਜਿਹਦੇ ਪਾਰੋਂ ਇਹ ਲੋੜਾਂ ਪੂਰੀਆਂ ਹੁੰਦੀਆਂ ਨੇ। ਪਿਓ ਜਿਹੜਾ ਪੋਸ਼ੀਦਗੀ ਵਿੱਚ ਬਦਨੀ ਹਿੱਸਾ ਲਈ ਨਾਦੀਦਾ ਹੈ, ਕਿਉਂ ਜੇ ਉਹ ਸਭ ਕੁਝ ਜਾਣਦਾ ਹੈ ਤੇ ਉਹ ਲਫ਼ਜ਼ਾਂ ਦੇ ਮੁਤਾਬਕ ਨਹੀਂ ਬਲਕਿ ਮਕਸਦਾਂ ਦੇ ਮੁਤਾਬਕ ਅਜਰ ਦਿੰਦਾ ਹੈ। ਦੁਆ ਦੇ ਦਿਲ ਵਿੱਚ ਵੜਨ ਲਈ ਗਲਤੀ ਵਾਲੇ ਬੂਹੇ ਦਾ ਬੰਦ ਹੋਣਾ ਜ਼ਰੂਰੀ ਹੈ। ਬੁੱਲ ਚੁੱਪ ਤੇ ਮਾਦੀਅਤ ਪਸੰਦੀ ਸਾਖਤ ਹੋਣੀ ਚਾਹੀਦੀ ਹੈ ਤਾਂ ਜੋ ਇਨਸਾਨ ਦੇ ਸਾਮਾਈਨ ਰੂਹ, ਇਲਾਹੀ ਅਸੂਲ ਤੇ ਉਸ ਪਿਆਰ ਨਾਲ ਭਰੇ ਹੋਣ ਜਿਹੜਾ ਗਲਤੀ ਨੂੰ ਤਬਾਹ ਕਰਦਾ ਹੈ। ਮਾਜ਼ੀ, ਹਾਲ ਤੇ ਮੁਸਤਕਬਿਲ ਨੂੰ ਜਾਣਨਾ ਅਜ਼ਲੀ ਇਲਾਹੀ ਅਕਲ ਤੇ ਉਸ ਅਕਲ ਨਾਲ ਤਾਲੁਕ ਰੱਖਣ ਵਾਲੇ ਖਿਆਲ ਦਾ ਖਾਸ ਹੱਕ ਹੈ। ਹਸਤੀ ਦੀ ਸਾਇੰਸ ਨੂੰ ਜਾਣਨਾ ਸਾਨੂੰ ਹੋਰ ਵਸੀਹ ਪੈਮਾਨੇ ਉੱਤੇ ਇਲਾਹੀ ਅਕਲ ਦੇ ਨਾਲ ਗੱਲ ਕਰਨ ਦੇ ਕਾਬਲ ਬਣਾਉਂਦੀ ਹੈ ਤਾਂ ਜੋ ਉਹਨਾਂ ਵਾਕਿਆਂ ਦੀ ਪੇਸ਼ਗੋਈ ਤੇ ਪੇਸ਼ਬੀਨੀ ਕੀਤੀ ਜਾਵੇ ਜਿਹੜੇ ਕਾਇਨਾਤ ਦੀ ਭਲਾਈ ਨਾਲ ਤਾਲੁਕ ਰੱਖਦੇ ਨੇ, ਤਾਂ ਜੋ ਇਲਾਹੀ ਲਿਹਾਜ਼ ਨਾਲ ਮੁਤਾਸਰ ਹੋਇਆ ਜਾ ਸਕੇ ਤੇ ਹਾਂ, ਆਜ਼ਾਦ ਅਕਲ ਦੀ ਵੁਸਅਤ ਨੂੰ ਛੂਹਿਆ ਜਾ ਸਕੇ। ਇਹ ਸਮਝਣਾ ਵੀ ਅਕਲ ਲਾਮਹਿਦੂਦ ਹੈ, ਮਾਦੀਅਤ ਵਿੱਚ ਜਕੜੀ ਨਹੀਂ, ਵੇਖਣ ਤੇ ਸੁਣਨ ਲਈ ਅੱਖ ਤੇ ਕੰਨ ਦੀ ਮੁਹਤਾਜ ਨਹੀਂ, ਨਾ ਹੀ ਹਰਕਤ ਦੀ ਤਾਕਤ ਲਈ ਪੱਠਿਆਂ ਜਾਂ ਹੱਡੀਆਂ ਤੇ ਇਨਹਿਸਾਰ ਕਰਦੀ ਹੈ। ਅਕਲ ਦੀ ਉਸ ਸਾਇੰਸ ਵੱਲ ਇੱਕ ਕਦਮ ਹੈ ਜਿਹਦੇ ਰਾਹੀਂ ਅਸੀਂ ਇਨਸਾਨ ਦੀ ਫਿਤਰਤ ਤੇ ਵਜੂਦ ਬਾਰੇ ਅਗਾਹੀ ਹਾਸਲ ਕਰਦੇ ਹਾਂ। ਜਦੋਂ ਅਸੀਂ ਸਬਰ ਨਾਲ ਰੱਬ ਦੀ ਉਡੀਕ ਕਰਦੇ ਹਾਂ ਤੇ ਰਾਸਤਬਾਜ਼ੀ ਨਾਲ ਸੱਚਾਈ ਨੂੰ ਲੱਭਦੇ ਹਾਂ ਤੇ ਉਹ ਸਾਡੀ ਰਾਹ ਵਿੱਚ ਹਦਾਇਤ ਕਰਦਾ ਹੈ। ਸੱਚਾਈ ਦੀਆਂ ਮੰਗਾਂ ਰੂਹਾਨੀ ਨੇ ਤੇ ਉਹ ਬਦਨ ਤੀਕਰ ਸਿਆਣ ਦੇ ਰਾਹੀਂ ਅਪੜਦੀਆਂ ਨੇ। ਇਨਸਾਨੀ ਲੋੜਾਂ ਦੇ ਚੰਗੇ ਤਰਜਮਾਨ ਨੇ ਆਖਿਆ, ਆਪਣੀ ਜਾਨ ਦੀ ਫਿਕਰ ਨਾ ਕਰਿਓ ਵੀ ਅਸੀਂ ਕੀ ਖਾਵਾਂਗੇ ਜਾਂ ਕੀ ਪਾਵਾਂਗੇ। ਜੇ ਬਿਮਾਰੀ ਨੂੰ ਰੋਕਣ ਲਈ ਮਾਦੀ ਕਾਨੂੰਨ ਨੇ ਤੇ ਫਿਰ ਬਿਮਾਰੀ ਦੀ ਵਜ੍ਹਾ ਕੀ ਬਣਦੀ ਹੈ? ਇਲਾਹੀ ਕਾਨੂੰਨ ਨਹੀਂ, ਕਿਉਂਕਿ ਜਿਸਮਾਨੀਅਤ ਦੀ ਮੁਖਾਲਫਤ ਵਿੱਚ ਨਾ ਕਿ ਤਾਬਿਆਦਾਰੀ ਵਿੱਚ ਯਿਸੂ ਨੇ ਬਿਮਾਰ ਨੂੰ ਸ਼ਿਫਾ ਦਿੱਤੀ ਤੇ ਗਲਤੀ ਨੂੰ ਬਾਹਰ ਕੱਢਿਆ। ਇਨਸਾਨ ਨੂੰ ਸ਼ਾਮਲ ਕਰਕੇ ਕਾਇਨਾਤ ਉੱਤੇ ਸਿਆਣ ਦੀ ਹੁਕਮਰਾਨੀ ਇੱਕ ਖੁੱਲ੍ਹਾ ਸਵਾਲ ਨਹੀਂ ਰਿਹਾ, ਬਲਕਿ ਇਹ ਮੰਨੀ ਜਾਣ ਵਾਲੀ ਸਾਇੰਸ ਹੈ। ਯਿਸੂ ਨੇ ਬਿਮਾਰੀ ਤੇ ਪਾਪ ਤੋਂ ਸ਼ਿਫਾ ਦਿੰਦਿਆਂ ਹੋਏ ਤੇ ਮੌਤ ਦੀ ਨਿਉ ਨੂੰ ਨੇਸਤ ਕਰਦਿਆਂ ਹੋਏ ਇਲਾਹੀ ਅਸੂਲ ਤੇ ਲਾਫਾਨੀ ਸਿਆਣ ਦੀ ਤਾਕਤ ਨੂੰ ਬਿਆਨ ਕੀਤਾ। ਇਨਸਾਨੀਅਤ ਸਾਇੰਸ ਤੇ ਮਸੀਹਤ ਦੇ ਪਾਰੋਂ ਵਧੇਗੀ। ਦੌੜ ਨੂੰ ਤੇਜ਼ ਕਰਨ ਦੀ ਲੋੜ ਇਸ ਅਸਲੀਅਤ ਦੀ ਪਿਓ ਏ ਵੀ ਸਿਆਣ ਇਹ ਕਰ ਸਕਦੀ ਏ, ਕਿਉਂਕਿ ਸਿਆਣ ਗੰਦ ਦੀ ਬਜਾਏ ਸਫਾਈ, ਕਮਜ਼ੋਰੀ ਦੀ ਬਜਾਏ ਤਾਕਤ ਤੇ ਬਿਮਾਰੀ ਦੀ ਬਜਾਏ ਤੰਦਰੁਸਤੀ ਦਿੰਦੀ ਏ। ਇਹ ਪੂਰੇ ਨਿਜ਼ਾਮ ਵਿੱਚ ਬਦਲਣ ਦੇ ਕਾਬਲ ਏ ਤੇ ਇਹਨੂੰ ਹਰ ਜ਼ਰਰੇ ਤੀਕਰ ਬਣਾ ਸਕਦੀ ਏ। ਕੋਈ ਆਖਦਾ ਏ, ਮੈਂ ਆਪਣੇ ਬਦਨ ਦਾ ਖਿਆਲ ਰੱਖਦਾ ਵਾਂ। ਇਹ ਕਰਨ ਲਈ ਬਦਨ ਉੱਤੇ ਇਲਾਹੀ ਸਿਆਣ ਦਾ ਪਾਕ ਤੇ ਬੁਲੰਦ ਅਸਰ ਹੋਣਾ ਲਾਜ਼ਮੀ ਏ ਤੇ ਕ੍ਰਿਸਚਨ ਸਾਇੰਸਦਾਨ ਆਪਣੇ ਬਦਨ ਦੀ ਚੰਗੀ ਹਿਫਾਜ਼ਤ ਕਰਦਾ ਏ ਜਦ ਉਹ ਇਹਨੂੰ ਆਪਣੀ ਸੋਚ ਤੋਂ ਬਹੁਤਾ ਬਾਹਰ ਰੱਖਦਾ ਹੈ ਤੇ ਪੌਲੁਸ ਰਸੂਲ ਵਾਂਗਰ ਬਦਨ ਦੇ ਵਤਨ ਤੋਂ ਵੱਖ ਹੋ ਕੇ ਖੁਦਾਵੰਦ ਦੇ ਵਤਨ ਵਿੱਚ ਰਹਿਣਾ ਮਨਜ਼ੂਰ ਕਰਦਾ ਹੈ। ਸਿਆਣ ਸਾਰੀਆਂ ਹਰਕਤਾਂ ਦਾ ਵਸੀਲਾ ਹੈ ਤੇ ਇਹਦੇ ਲਗਾਤਾਰ ਤੇ ਹਮ-ਆਹੰਗ ਅਮਲ ਨੂੰ ਪਰਖਣ ਜਾਂ ਇਹਦੇ ਉੱਤੇ ਮਜ਼ਾਮਤ ਕਰਨ ਵਾਲੀ ਕਿਸੇ ਤਰ੍ਹਾਂ ਦੀ ਸੁਸਤੀ ਨਹੀਂ ਪਾਈ ਜਾਂਦੀ। ਸਿਆਣ ਕੱਲ੍ਹ, ਅੱਜ ਤੇ ਹਮੇਸ਼ਾ ਤੀਕਰ ਹਯਾਤੀ, ਪਿਆਰ ਤੇ ਹਿਕਮਤ ਨਾਲ ਯਕਸਾਂ ਹੈ। ਮਾਦਾ ਤੇ ਇਹਦੇ ਅਸਰ, ਪਾਪ, ਬਿਮਾਰੀ ਤੇ ਮੌਤ ਫਾਨੀ ਸਿਆਣ ਦੀਆਂ ਹਾਲਤਾਂ ਨੇ ਜਿਹੜੀਆਂ ਅਮਲ ਕਰਦੀਆਂ, ਰੱਦੇ-ਅਮਲ ਕਰਦੀਆਂ ਤੇ ਫਿਰ ਖਾਤਮੇ ਨੂੰ ਅਪੜਦੀਆਂ ਹੈ। ਉਹ ਸਿਆਣ ਦੀਆਂ ਅਸਲੀਅਤਾਂ ਨਹੀਂ, ਉਹ ਖਿਆਲ ਨਹੀਂ ਬਲਕਿ ਵਹਿਮ ਨੇ। ਅਸੂਲ ਹੀ ਮੁਤਲਕ ਹੈ
ਇਹ ਗਲਤੀ ਨਾਲ ਨਹੀਂ ਮੰਨਿਆ ਜਾਂਦਾ, ਬਲਕਿ ਫਹਿਮ ਉੱਤੇ ਤਕੀਆ ਕਰਦਾ ਹੈ। ਜਦੋਂ ਅਸੀਂ ਇਲਾਹੀ ਦੇ ਨਾਲ ਆਪਣੇ ਰਿਸ਼ਤੇ ਨੂੰ ਪੂਰੀ ਤਰ੍ਹਾਂ ਸਮਝਦੇ ਹਾਂ ਤੇ ਅਸੀਂ ਕੋਈ ਹੋਰ ਸਿਆਣ ਨਹੀਂ ਰੱਖਦੇ ਮਾਂ ਸਿਵਾਏ ਉਹਦੀ ਸਿਆਣ ਦੇ, ਕੋਈ ਹੋਰ ਮੁਹੱਬਤ, ਹਿਕਮਤ ਜਾਂ ਸੱਚਾਈ ਨਹੀਂ ਰੱਖਦੇ, ਹਯਾਤੀ ਦਾ ਕੋਈ ਹੋਰ ਫਹਿਮ ਨਹੀਂ ਰੱਖਦੇ ਤੇ ਮਾਦੇ ਜਾਂ ਗਲਤੀ ਦੀ ਵਜੂਦੀਅਤ ਦਾ ਕੋਈ ਹੋਰ ਸ਼ਾਉਰ ਨਹੀਂ ਰੱਖਦੇ। ਇਸ ਗੱਲ ਦੀ ਪੂਰੀ ਤਰ੍ਹਾਂ ਸਮਝ ਆ ਜਾਣੀ ਚਾਹੀਦੀ ਹੈ ਵੀ ਸਾਰੇ ਇਨਸਾਨਾਂ ਦੀ ਅਕਲ ਇੱਕ ਹੈ, ਇੱਕ ਰੱਬ ਤੇ ਪਿਓ, ਇੱਕ ਹਯਾਤੀ, ਸੱਚਾਈ ਤੇ ਪਿਆਰ ਹੈ। ਜਦੋਂ ਇਹ ਹਕੀਕਤ ਇੱਕ ਤਨਾਸਬ ਵਿੱਚ ਸਾਹਮਣੇ ਆਵੇਗੀ ਤੇ ਇਨਸਾਨ ਕਾਮਲ ਹੋ ਜਾਵੇਗਾ, ਜੰਗ ਮੁੱਕ ਜਾਏਗੀ ਤੇ ਇਨਸਾਨਾਂ ਦੀ ਸੁੱਚੀ ਭਰਾਬੰਦੀ ਕਾਇਮ ਹੋ ਜਾਏਗੀ। ਦੂਜੇ ਦੇਵਤਾ ਨਾ ਹੋਣਾ, ਦੂਜਿਆਂ ਵੱਲ ਜਾਣ ਦੀ ਬਜਾਏ ਇੱਕ ਕਾਮਲ ਅਕਲ ਵੱਲ ਜਾਂਦਿਆਂ ਹੋਏ ਇਨਸਾਨ ਰੱਬ ਵਾਂਗਰ ਪਾਕ ਤੇ ਅਬਦੀ ਹੋ ਜਾਂਦਾ ਹੈ, ਜਿਹਦੇ ਕੋਲ ਉਹੀ ਅਕਲ ਹੈ ਜਿਹੜੀ ਮਸੀਹ ਵਿੱਚ ਵੀ ਸੀ। ਹੁਣ ਮੈਂ ਮੇਰੀ ਬੇਕਰ ਅੱਡੀ ਵੱਲੋਂ ਚਰਚ ਮੈਨੂਅਲ ਵਿੱਚ ਦਿੱਤੇ ਹੋਏ ਰੋਜ਼ਾਨਾ ਦੇ 3 ਫਰਜ਼ ਪੜਾਂਗਾ। ਰੋਜ਼ਾਨਾ ਦੀ ਦੁਆ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਇਹ ਦੁਆ ਕਰੇ, ਤੇਰੀ ਬਾਦਸ਼ਾਹੀ ਆਵੇ, ਇਲਾਹੀ ਸੱਚਾਈ, ਹਯਾਤੀ ਤੇ ਪਿਆਰ ਦੀ ਸਲਤਨਤ ਮੇਰੇ ਅੰਦਰ ਕਾਇਮ ਹੋਵੇ ਤੇ ਸਾਰੇ ਪਾਪ ਮੈਥੋਂ ਨਿਕਲ ਜਾਣ ਤੇ ਤੇਰਾ ਕਲਾਮ ਸਾਰੇ ਇਨਸਾਨਾਂ ਦੇ ਪਿਆਰ ਨੂੰ ਵਧਾਵੇ ਤੇ ਉਹਨਾਂ ਉੱਤੇ ਹਕੂਮਤ ਕਰੇ। ਮਕਸਦਾਂ ਤੇ ਕੰਮਾਂ ਦਾ ਇੱਕ ਅਸੂਲ। ਨਾ ਕੋਈ ਮੁਖਾਲਫਤ ਤੇ ਨਾ ਕੋਈ ਜ਼ਾਤੀ ਤਾਲੁਕ ਮਾਦਰੀ ਚਰਚ ਦੇ ਕਿਸੇ ਰੁਕਨ ਦੇ ਮਕਸਦਾਂ ਜਾਂ ਕੰਮਾਂ ਉੱਤੇ ਅਸਰ ਕਰਨੇ ਚਾਹੀਦੇ। ਸਾਇੰਸ ਵਿੱਚ ਬਸ ਇਲਾਹੀ ਪਿਆਰ ਹੀ ਹਕੂਮਤ ਕਰਦਾ ਹੈ ਤੇ ਇੱਕ ਮਸੀਹੀ ਸਾਇੰਸਦਾਨ ਪਾਪ ਨੂੰ ਰੱਦ ਕਰਦਿਆਂ ਹੋਏ ਸੁੱਚੀ ਭਰਾਬੰਦੀ, ਖੈਰਾਤ ਪਸੰਦੀ ਤੇ ਮੁਆਫੀ ਨਾਲ ਪਿਆਰ ਦੀਆਂ ਮਿੱਠੀਆਂ ਸੱਚਾਈਆਂ ਦਾ ਪਰਛਾਵਾਂ ਬਣਦਾ ਹੈ। ਇਸ ਚਰਚ ਦੇ ਸਾਰੇ ਰੁਕਨਾਂ ਨੂੰ ਸਾਰੇ ਪਾਪਾਂ ਤੋਂ, ਗਲਤ ਤਰ੍ਹਾਂ ਦੀਆਂ ਪੇਸ਼ਨਗੋਈਆਂ, ਮੁਨਸਫੀਆਂ, ਮੁਜ਼ੰਮਤਾਂ, ਸਲਾਹਾਂ, ਗਲਤ ਅਸਰਾਂ ਨੂੰ ਲੈਣ ਤੇ ਗਲਤ ਅਸਰ ਦੇਣ ਤੋਂ ਆਜ਼ਾਦ ਰਹਿਣ ਲਈ ਹਰ ਰੋਜ਼ ਖਿਆਲ ਰੱਖਣਾ ਚਾਹੀਦਾ ਹੈ ਤੇ ਦੁਆ ਕਰਨੀ ਚਾਹੀਦੀ ਹੈ। ਫਰਜ਼ ਲਈ ਚੁਸਤੀ। ਇਸ ਚਰਚ ਦੇ ਹਰ ਰੁਕਨ ਦਾ ਇਹ ਫਰਜ਼ ਹੈ ਕਿ ਉਹ ਹਰ ਰੋਜ਼ ਜਾਰਹਾਨਾ ਜ਼ਹਿਨੀ ਸਲਾਹਾਂ ਦੇ ਖਿਲਾਫ ਆਪਣੇ ਆਪ ਨੂੰ ਤਿਆਰ ਰੱਖੇ ਤੇ ਰੱਬ, ਆਪਣੇ ਕਾਇਦ ਤੇ ਇਨਸਾਨਾਂ ਲਈ ਆਪਣੇ ਫਰਜ਼ਾਂ ਨੂੰ ਨਾ ਕਦੀ ਭੁੱਲੇ ਤੇ ਨਾ ਕਦੀ ਨਜ਼ਰਅੰਦਾਜ਼ ਕਰੇ। ਉਹਦੇ ਕੰਮਾਂ ਦੇ ਰਾਹੀਂ ਉਹਦਾ ਇਨਸਾਫ ਹੋਵੇਗਾ, ਉਹ ਬੇਕਸੂਰ ਜਾਂ ਕਸੂਰਵਾਰ ਹੋਵੇਗਾ।